ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਪ੍ਰੋਗਰਾਮ ਸੱਚੋ ਸੱਚ ਵਿੱਚ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਦਰਸ਼ਕੋ, ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਖ ਕੌਮ ਦੇ ਹੀਰੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਨੂੰ ਭਾਰਤੀ ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾ ਦਿੱਤਾ ਹੈ। ਆਓ ਰੋਜ਼ਾਨਾ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਹਨ। ਆਓ ਉਹਨਾਂ ਨਾਲ ਮਿਲ ਕੇ ਇਸ ਕੇਸ ਉੱਪਰ ਵਿਚਾਰ ਵਟਾਂਦਰਾ ਕਰੀਏ। ਹਾਂਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਸ਼ੁਕਰੀਆ। ਹਾਂਜੀ ਡਾਕਟਰ ਸਾਹਿਬ, ਅੱਜ 16 ਅਪ੍ਰੈਲ 2013 4 ਵਿਸਾਖ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਸੰਬੰਧੀ ਵਿਚਾਰ ਚਰਚਾ ਨੂੰ ਹੀ ਪ੍ਰਮੁੱਖਤਾ ਦੇਵਾਂਗੇ ਤੇ ਇਸ ਲਈ ਅਸੀਂ ਪ੍ਰੋਫੈਸਰ ਭੁੱਲਰ ਦੇ ਕੇਸ ਸੰਬੰਧੀ ਅੱਡੋ-ਅੱਡ ਟਿੱਪਣੀਆਂ ਸੰਬੰਧੀ ਗੱਲਬਾਤ ਵੀ ਕਰਾਂਗੇ। ਹਾਂਜੀ ਡਾਕਟਰ ਸਾਹਿਬ, ਪਹਿਲਾਂ ਅਸੀਂ ਪ੍ਰੋਫੈਸਰ ਭੁੱਲਰ ਦੀ ਸਿੰਘਣੀ ਬੀਬੀ ਨਵਨੀਤ ਕੌਰ ਨੇ ਕਿਹਾ ਹੈ ਕਿ ਜੇ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਹੋਈ ਤਾਂ ਇਹ ਕਾਨੂੰਨ ਨੂੰ ਫਾਂਸੀ ਹੋਵੇਗੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਜਦੋਂ ਅਸੀਂ ਇਨਸਾਨੀ ਪੀੜ, ਇਨਸਾਨੀ ਦਰਦ ਨੂੰ ਦੇਖਦੇ ਹਾਂ, ਉਹ ਇੱਕ ਹਵਾਲੇ ਨਾਲ ਜੀ। ਜਦੋਂ ਅਸੀਂ ਕੌਮੀ ਦਰਦ, ਕੌਮੀ ਪੀੜ ਨੂੰ ਦੇਖਦੇ ਹਾਂ, ਇੱਕ ਹੋਰ ਕੰਟੈਕਸਟ ਦੇ ਨਾਲ ਜੁੜਿਆ ਹੋਇਆ ਹੈ ਜੀ। ਤੀਸਰਾ, ਜਦੋਂ ਅਸੀਂ ਜ਼ਾਬਰ ਜਾਂ ਜ਼ੁਲਮ ਕਰਨ ਵਾਲੇ ਦੇ ਪਥਰਾਏ ਦਿਲ ਵੱਲ ਦੇਖਦੇ ਹਾਂ ਔਰ ਇੱਕ ਤੋਂ ਬਾਅਦ ਇੱਕ ਉਸ ਪਥਰਾਏ ਦਿਲ ਦੇ ਸਬੂਤ ਦੇਖਦੇ ਹਾਂ ਪਿਛਲੇ 20 ਸਾਲਾਂ 'ਚ ਜੀ ਪ੍ਰੋਫੈਸਰ ਭੁੱਲਰ ਦੇ ਕੇਸ ਦੇ ਹਵਾਲੇ ਨਾਲ, ਤੇ ਇਹਦੇ ਨਾਲ ਇੱਕ ਹੋਰ ਪ੍ਰਸੰਗ ਜੁੜਦੇ ਜੀ। ਹੁਣ ਬੀਬੀ ਨਵਨੀਤ ਕੌਰ, ਜਦੋਂ ਉਹਨਾਂ ਦਾ ਆਨੰਦ ਕਾਰਜ ਪ੍ਰੋਫੈਸਰ ਭੁੱਲਰ ਦੇ ਨਾਲ ਹੋਇਆ, 1 ਮਹੀਨੇ ਬਾਅਦ ਹੀ ਪ੍ਰੋਫੈਸਰ ਭੁੱਲਰ ਨੂੰ ਭਗੌੜਾ ਹੋਣਾ ਪਿਆ, ਕਿਉਂਕਿ ਪ੍ਰੋਫੈਸਰ ਭੁੱਲਰ ਦੇ ਇੱਕ ਦੋਸਤ ਜਿਹੜੇ ਨੇ, ਉਹਨਾਂ ਦੇ ਉੱਤੇ ਪੁਲਿਸ ਨੂੰ ਸ਼ੱਕ ਸੀ ਕਿ ਉਹਨਾਂ ਦਾ ਸੰਘਰਸ਼ ਦੇ ਨਾਲ ਸੰਬੰਧ ਹੈ ਜੀ। ਇਸ ਸੰਬੰਧ 'ਚ ਉਹਨਾਂ ਦੇ ਘਰ 'ਚ ਛਾਪੇ ਪੈਂਦੇ ਸਨ ਜੀ। ਆਨੰਦ ਕਾਰਜ ਇਹਨਾਂ ਦਾ ਹੋਇਆ ਕਿਉਂਕਿ ਇਹ ਗੱਲ ਕੁਝ ਅਰਸਾ ਪਹਿਲਾਂ ਬੀਬੀ ਨਵਨੀਤ ਕੌਰ ਜਦੋਂ ਵਾਸ਼ਿੰਗਟਨ DC 'ਚ ਆਏ ਤੇ ਸਾਨੂੰ ਉਹਨਾਂ ਦੇ ਨਾਲ ਗੱਲਬਾਤ ਦਾ ਵੀ ਮੌਕਾ ਮਿਲਿਆ। ਉਹਨਾਂ ਦਾ ਅਸੀਂ ਜਨਤਕ ਤੌਰ ਤੇ ਸਵਾਗਤ ਵੀ ਕੀਤਾ ਵਾਸ਼ਿੰਗਟਨ ਦੀਆਂ ਸਿੱਖ ਸੰਗਤਾਂ ਵੱਲੋਂ ਜੀ। ਔਰ ਆਮ ਜਿਹੜੇ ਬੜੇ ਖੁਸ਼ ਦਿਲ ਔਰ ਬੜੇ ਹਸਮੁਖ ਬੇਸ਼ੱਕ ਸੁਭਾਅ ਦੇ ਆਪਣੇ ਬਚਪਨ ਜਵਾਨੀ 'ਚ ਹੋਣਗੇ ਜੀ, ਪਰ ਇਸ ਵੇਲੇ ਇੰਨੇ ਲੰਮੇ ਸਮੇਂ ਜਿੱਥੇ ਕਿ ਸਿਰਫ ਵਿਆਹੁਤਾ ਜੀਵਨ ਦਾ 1 ਮਹੀਨਾ ਉਹਨਾਂ ਦਾ ਸਾਥ ਰਿਹਾ ਜੀ, ਤੇ ਉਸ ਤੋਂ ਬਾਅਦ ਲਗਭਗ 18-19 ਸਾਲ ਦਾ ਸੰਤਾਪ ਵੀ ਹੈ, ਪੀੜ ਵੀ ਹੈ, ਵਿਛੋੜਾ ਵੀ ਹੈ ਜੀ। ਪਰ ਮੈਂ ਇਹ ਜੇ ਕਹਾਂ ਕਿ ਇਹ ਉਹਨਾਂ ਦਾ ਸਿੱਖੀ ਸਿਦਕ ਵੀ ਹੈ ਤੇ ਕੋਈ ਗੱਲ ਜਿਹੜਾ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੋਏਗੀ ਜੀ। ਪ੍ਰੋਫੈਸਰ ਭੁੱਲਰ ਘਰੋਂ ਇਸ ਲਈ ਗਏ ਕਿਉਂਕਿ ਪੁਲਿਸ ਤੰਗ ਕਰਦੀ ਸੀ। ਪੁਲਿਸ ਨੇ ਫਿਰ ਚੁੱਕ ਕੇ ਉਹਨਾਂ ਦੇ ਪਿਤਾ, ਉਹਨਾਂ ਦੇ ਮਾਸੜ, ਉਹਨਾਂ ਨੂੰ ਵੀ ਜਿਹੜਾ ਟੌਰਚਰ ਕਰਕੇ ਮਾਰ ਦਿੱਤਾ ਜੀ। ਹੁਣ ਜਦੋਂ ਅਸੀਂ ਵਿਆਹੁਤਾ ਜੀਵਨ ਦੇ ਹਵਾਲੇ ਨਾਲ ਦੇਖਦੇ ਹਾਂ, ਪਹਿਲੀ ਬਾਂਹ ਤਾਂ ਪਤੀ ਫੜਦਾ ਹੈ ਜਾਂ ਪਤੀ ਪਤਨੀ ਦੀ ਸਾਂਝ ਸਾਰੇ ਜੀਵਨ ਦੀ ਉਹਦੀ ਅਰਦਾਸ ਹੁੰਦੀ ਹੈ ਜੀ। ਫਿਰ ਬਾਪ ਔਰ ਮਾਂ ਜਿਹੜੇ ਨੇ ਉਹ ਜਾਮਨ ਹੁੰਦੇ ਨੇ, ਜਿਹਨੂੰ ਅਸੀਂ ਸੱਸ ਤੇ ਸਹੁਰਾ ਕਹਿੰਦੇ ਜੀ। ਸੋ ਉਹਨਾਂ ਦੇ ਲਈ ਇਹ ਸੰਤਾਪ ਕਿ ਵੀ ਉਹਨਾਂ ਦਾ ਪਤੀ ਉਹਨਾਂ ਤੋਂ ਵਿਛੜਿਆ ਔਰ ਫਿਰ ਉਹਨਾਂ ਦੇ ਸਹੁਰਾ ਸਾਹਿਬ ਨੂੰ ਟੌਰਚਰ ਕਰਕੇ ਉਹਨਾਂ ਨੇ ਮਾਰਿਆ ਜੀ। ਫਿਰ ਉਹਨਾਂ ਦੀ ਮਾਤਾ ਸੱਸ, ਉਹ ਕਿਹਨਾਂ ਹਾਲਾਤਾਂ ਚੋਂ ਗੁਜ਼ਰੇ ਅੱਜ ਤੱਕ ਵੀ, ਮਾਤਾ ਉਪਕਾਰ ਕੌਰ, ਜਿਸ ਤਰੀਕੇ ਦੇ ਨਾਲ ਉਹ ਇਸ ਕੇਸ ਨੂੰ ਲੜ ਰਹੇ ਨੇ। ਔਰ ਹਾਲਾਂਕਿ ਭਾਈ ਭੁੱਲਰ ਦੇ ਦੋਨੋਂ ਹੀ ਮਾਤਾ ਔਰ ਪਿਤਾ ਚੰਗੀਆਂ ਗਜ਼ਟਡ ਪੋਸਟਾਂ ਤੇ ਸਨ, ਗਵਰਨਮੈਂਟ ਜੌਬ ਕਰਦੇ ਸਨ ਜੀ। ਫਿਰ ਹੁਣ ਕੈਨੇਡਾ ਆ ਰਹੇ ਨੇ ਪ੍ਰੋਫੈਸਰ, ਜਦੋਂ ਉਹਨਾਂ ਦੇ ਪਿਤਾ ਔਰ ਮਾਸੜ ਮਾਰ ਦਿੱਤੇ ਗਏ, ਉਹਨਾਂ ਨੇ ਦੇਖਿਆ ਵੀ ਮੈਨੂੰ ਵੀ ਮਾਰ ਦੇਣਾ ਤੇ ਉਹਨਾਂ ਦਾ ਜਿਹੜਾ ਰਾਊਟ ਸੀ ਜਰਮਨੀ ਤੋਂ, ਉਹਨਾਂ ਨੇ ਕੈਨੇਡਾ ਆਣਾ ਸੀ ਕਿਉਂਕਿ ਬੀਬੀ ਨਵਨੀਤ ਕੌਰ ਕੈਨੇਡੀਅਨ ਸਿਟੀਜ਼ਨ ਨੇ ਜੀ। ਸੋ ਜ਼ਾਹਰ ਹੈ ਵੀ ਜੇ ਉਹ ਕੈਨੇਡਾ ਪਹੁੰਚ ਜਾਂਦੇ ਤੇ ਉਹਨਾਂ ਨੇ ਅਸਾਈਲਮ ਲਈ ਅਪਲਾਈ ਕਰਨਾ ਸੀ। ਬੜਾ ਸੋਲਿਡ ਕੇਸ ਸੀ, ਜਿਨ੍ਹਾਂ ਦਾ ਪਿਓ ਔਰ ਮਾਸੜ ਤੁਸੀਂ ਮਾਰਿਆ ਉਸ ਤੋਂ, ਔਰ ਬੀਬੀ ਕੈਨੇਡੀਅਨ ਸਿਟੀਜ਼ਨ ਨੇ। ਸੋ ਉਹਨਾਂ ਦਾ ਕੈਨੇਡਾ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਣੀ ਸੀ। ਪਰ ਜਦੋਂ ਅਸੀਂ ਅਕਾਲ ਪੁਰਖ ਦੇ ਭਾਣੇ ਵੱਲ ਦੇਖਦੇ ਹਾਂ ਤੇ ਜ਼ਾਲਮ ਦੇ ਜ਼ੁਲਮਾਂ ਵੱਲ ਦੇਖਦੇ ਹਾਂ, ਸੋ ਬਹੁਤ ਸਾਰੀਆਂ ਸਿਚੁਏਸ਼ਨਸ ਇਸ ਕਿਸਮ ਦੀਆਂ ਟ੍ਰੈਜਡੀਜ਼ ਨੇ ਜਿਨ੍ਹਾਂ ਨੂੰ ਜਦੋਂ ਕਿ ਡਰਾਮਿਆਂ ਦੇ ਵਿੱਚ ਗੱਲ ਹੁੰਦੀ ਹੈ ਤਾਂ ਬਹੁਤ ਵਾਰੀ ਗ੍ਰੀਕ ਟ੍ਰੈਜਡੀਜ਼ ਦੀ ਗੱਲ ਹੁੰਦੀ ਹੈ ਔਰ ਹੁਣ ਲੋਕ ਬਹੁਤੇ ਦੇਖਦੇ ਨਹੀਂ ਨੇ ਕਿਉਂਕਿ ਉਹਨਾਂ 'ਚ ਹਰ ਸੀਨ ਜਿਹੜਾ ਇੱਕ ਖੁਸ਼ੀ ਦੇ ਨਾਲ ਸ਼ੁਰੂ ਹੁੰਦਾ ਹੈ ਉਹ ਇੱਕ ਟ੍ਰੈਜਡੀ ਦੇ ਵਿੱਚ ਐਂਡ ਹੁੰਦਾ ਜੀ। ਸੋ ਇਸ ਬੀਬੀ ਦੇ ਲਈ ਫਿਰ ਇਹ 18-19 ਸਾਲ ਦਾ ਸਮਾਂ, ਜਰਮਨ 'ਚ ਉਹਨਾਂ ਦਾ ਟ੍ਰਾਂਜ਼ਿਟ ਰੂਟ ਸੀ ਕੈਨੇਡਾ ਆਉਣ ਲਈ, ਜਰਮਨ 'ਚ ਟਰਾਇਲ ਚੱਲਿਆ। ਚਲੋ ਕਈ ਵਾਰੀ ਹਾਲਾਤ ਹੁੰਦੇ ਨੇ, ਜਰਮਨ ਸਰਕਾਰ ਹੀ ਉਹਨਾਂ ਦੇ ਕਲੇਮ ਨੂੰ ਮੰਨ ਲੈਂਦੀ ਜੀ, ਜਰਮਨ 'ਚ ਉਹਨਾਂ ਨੂੰ ਅਸਾਈਲਮ ਮਿਲ ਜਾਂਦੀ। ਫਿਰ ਵੀ ਇਹਨਾਂ ਦੀ ਇੱਕ ਜ਼ਿੰਦਗੀ ਜਿਹੜੀ ਹੈ ਸ਼ੁਰੂਆਤ ਹੋ ਸਕਦੀ ਸੀ। ਉਹ ਕੈਨੇਡਾ 'ਚ ਨੇ, ਜਰਮਨ ਚਲੇ ਜਾਂਦੇ ਪਤੀ ਕੋਲ, ਜਾਂ ਉਹ ਇਹਨਾਂ ਦੀ ਇਮੀਗ੍ਰੇਸ਼ਨ ਅਪਲਾਈ ਕਰ ਦਿੰਦੀ।
ਜੀ। ਸੋ ਹੁਣ ਵੀ ਇਸ ਸਾਰੇ ਹਾਲਾਤ ਚੋਂ, ਜਿਵੇਂ ਇਸ ਬੀਬੀ ਨੇ ਇਸ ਕੇਸ ਨੂੰ ਦੇ ਲਈ ਕੈਨੇਡਾ ਤੋਂ ਜਾ ਕੇ ਇੱਥੇ ਆਪਣੀ ਇਹ ਕਿਰਤ ਕਰਦੇ ਨੇ, ਫਿਰ ਅਸੀਂ ਘਰੇਲੂ ਮਾਹੌਲ ਦੇ ਹਵਾਲੇ ਨਾਲ ਵੀ ਜੇ ਗੱਲ ਕਰੀਏ ਕਿ ਘਰਾਂ ਦੇ ਵਿੱਚ ਬਹੁਤ ਕੁਝ ਬਦਲ ਜਾਂਦਾ ਹੈ। ਬਹੁਤ ਚੀਜ਼ਾਂ ਸਿਰ ਦੇ ਸਾਈਂ ਨਾਲ ਹੁੰਦੀਆਂ ਨੇ ਜਦੋਂ ਬੰਦਾ ਘਰ 'ਚ ਮੌਜੂਦ ਹੁੰਦਾ ਹੈ, ਤੇ ਜਦੋਂ ਕੁਝ ਰੁਲਣ ਤੇ ਆ ਜਾਂਦਾ ਹੈ, ਆਰਥਿਕ ਬੋਝ ਕਿਸ ਕਿਸਮ ਦਾ ਹੁੰਦਾ ਹੈ, ਬੱਚੀ ਦੇ ਮਾਪਿਓ ਜਾਂ ਉਹਨਾਂ ਦਾ ਪਰਿਵਾਰ ਉਹਨਾਂ ਨਾਲ ਕਿਵੇਂ ਬਿਹੇਵ ਕਰਦਾ ਹੋਏਗਾ, ਜਾਂ ਉਹ ਕਿਸ ਸੰਤਾਪ ਚੋਂ ਲੰਘਦੇ ਹੋਣਗੇ। ਸੋ ਇਹ ਜਿਹੜੇ ਸਾਰੇ ਹਿਊਮਨ ਫੈਕਟਰ ਨੇ, ਬਹੁਤ ਵਾਰ ਅਸੀਂ ਕਾਹਲੀ ਦੇ ਵਿੱਚ ਕਈ ਗੱਲਾਂ ਦੀ ਜਜਮੈਂਟ ਪ੍ਰੋਨਾਉਂਸ ਕਰ ਦਿੰਦੇ ਕਿ ਜੀ ਇਵੇਂ ਨਹੀਂ ਜੀ, ਮਰਸੀ ਪਟੀਸ਼ਨ ਨਹੀਂ ਜੀ ਕਰਨੀ ਚਾਹੀਦੀ, ਜਾਂ ਉਹਨਾਂ ਇਹ ਸਾਡਾ ਜੇ ਉਹ ਚੁਣਦੇ, ਜੇ ਪ੍ਰੋਫੈਸਰ ਭੁੱਲਰ ਚੁਣਦੇ ਇਸ ਗੱਲ ਨੂੰ ਕਿ ਉਹਨਾਂ ਨੇ ਚੈਲੰਜ ਕਰਨਾ ਇਸ ਸਿਸਟਮ ਨੂੰ, ਜਿਵੇਂ ਭਾਈ ਰਾਜੋ ਆਣਾ ਨੇ ਕੀਤਾ, ਜੇ ਉਹਨਾਂ ਨੇ ਦੂਸਰਾ ਰਸਤਾ ਚੁਣਿਆ ਕਿ ਭਾਈ ਉਹਨਾਂ ਨੇ ਕਾਨੂੰਨ ਦੇ ਦਾਇਰੇ 'ਚ ਰਹਿੰਦੇ ਆ, ਜਿੱਥੋਂ ਤੱਕ ਹੋ ਸਕਦਾ ਹੈ ਆਪਣੇ ਬਚਾਅ ਦਾ ਯਤਨ ਕਰਨੇ, ਤੇ ਫਿਰ ਉਹਨਾਂ ਦੇ ਪਰਿਵਾਰ ਨੇ ਵੀ, ਉਹਨਾਂ ਦੀ ਪਤਨੀ ਹੋਣ, ਉਹਨਾਂ ਦੀ ਮਾਤਾ ਹੋਣ, ਸੋ ਸਾਨੂੰ ਉਹਨਾਂ ਦੇ, ਸਾਡਾ ਆਪਣਾ ਪਰਸਪੈਕਟਿਵ ਹੈ ਇਸ ਬਾਰੇ। ਮੈਂ ਵੀ ਸੋਵਰਨਟੀ ਦੇ ਐਂਗਲ ਤੋਂ ਡਿਫਰੈਂਟਲੀ ਸੋਚਦਾ, ਪਰ ਮੈਂ ਸਮਝਦਾ ਵੀ ਇਹਨਾਂ ਮਾਮਲਿਆਂ 'ਚ ਜਿਹੜੇ ਪਰਿਵਾਰ ਦੇ ਸੈਂਟੀਮੈਂਟਸ ਨੇ ਉਹਨਾਂ ਦਾ ਸਾਨੂੰ ਸਤਿਕਾਰ ਕਰਨਾ ਚਾਹੀਦਾ, ਔਰ ਉਸ ਦੇ ਨਾਲ ਜਿਵੇਂ ਵੀ ਉਹਨਾਂ ਨੇ, ਹੁਣ ਬੀਬੀ ਨਵਨੀਤ ਕੌਰ ਉਹਨਾਂ ਨੇ ਸਪੈਸ਼ਲ ਇੰਟਰਵਿਊ ਦਿੱਤਾ ਹੈ ਮੀਡੀਆ ਦੇ ਨਾਲ, ਉਹਨਾਂ ਦੇ ਹੋਰ ਵੀ ਕਈ ਇੰਟਰਵਿਊ ਆਏ ਨੇ, ਔਰ ਇੱਕ ਗੱਲ ਜਿਹੜੀ ਸਾਰੇ ਇੰਟਰਵਿਊ 'ਚ, ਬਹੁਤ ਸਾਰੀਆਂ ਹੋਰ ਵੀ ਗੱਲਾਂ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਾਂਗਾ, ਕਿਉਂਕਿ ਮੈਂ ਚਾਹੁੰਦਾ ਵੀ ਉਹਨਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਸ਼ਬਦਾਂ 'ਚ, ਬੇਸ਼ੱਕ ਬਹੁਤ ਸਾਰੇ ਸਾਡੇ ਦਰਸ਼ਕ ਅਖਬਾਰ ਵੀ ਪੜ੍ਹਦੇ ਨੇ, ਉਹਨਾਂ ਨੇ ਉਹ ਪੜ੍ਹਿਆ ਵੀ ਹੋਣਗੇ ਉਹਨਾਂ ਦੇ ਇੰਟਰਵਿਊ, ਪਰ ਜਿਹੜੇ ਸਿਰਫ ਇਸ ਨੂੰ ਦੇਖਦੇ ਨੇ, ਮੈਂ ਚਾਹੁੰਦਾ ਵੀ ਇਹ ਇੱਕ ਇੰਪੋਰਟੈਂਟ ਹਿਊਮਨ ਇੰਟਰਸਟ ਸਟੋਰੀ ਵੀ ਹੈ, ਔਰ ਉਹਨਾਂ ਦੇ ਸੈਂਟੀਮੈਂਟਸ ਐਜ਼ ਸੱਚ, ਜਿਹਨੂੰ ਅਸੀਂ ਰਾ ਸੈਂਟੀਮੈਂਟ ਕਹਿੰਦੇ, ਜਿਹੜੇ ਲੋਕ ਹੁਣ ਅਸੀਂ ਬੈਠੇ, ਅਸੀਂ ਤਬਸਰੇ ਕਰ ਰਹੇ, ਸਾਡਾ ਫਸਟ ਪਰਸਨ ਸੰਪਰਕ ਨਹੀਂ ਹੈ, ਅਸੀਂ ਡਾਇਰੈਕਟਲੀ ਕੌਮੀ ਪੀੜ ਵਾਲਾ ਮੰਜ਼ਰ ਹੈ, ਕੌਮੀ ਪੀੜ ਵਾਲੇ ਪ੍ਰਸੰਗ ਅਸੀਂ ਮਹਿਸੂਸ ਕਰਦੇ, ਪਰ ਅਸੀਂ ਨਿੱਜੀ ਤੌਰ ਤੇ ਤਾਂ ਉਸ ਸੰਤਾਪ ਨੂੰ ਨਹੀਂ ਹੰਡਾਇਆ। ਜਾਂ ਕੱਲ ਨੂੰ ਜੇ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ, ਉਸ ਤੋਂ ਬਾਅਦ ਉਸ ਬੀਬੀ ਦਾ, ਉਹਨਾਂ ਦੀ ਮਾਤਾ ਦਾ, ਉਹਨਾਂ ਦੇ ਪਰਿਵਾਰ ਦੀ ਲਾਈਫ ਕਿਸ ਕਿਸਮ ਦੀ ਹੋਏਗੀ। ਇਹ ਇੱਕ ਹਿਊਮਨ ਸਟੋਰੀ ਹੈ, ਔਰ ਉਹਦੇ 'ਚ ਇੱਕ ਗੱਲ ਮੈਂ ਸਮਝਦਾ ਵੀ ਬੀਬੀ ਨਵਨੀਤ ਕੌਰ ਇਹ ਸਾਰੇ ਸਮੇਂ 'ਚ, ਪਿਛਲੇ ਪੀਰੀਅਡ 'ਚ ਵੀ ਕੈਨੇਡੀਅਨ ਮੀਡੀਆ 'ਚ ਵੀ ਉਹਨਾਂ ਦੇ ਇੰਟਰਵਿਊ ਆਉਂਦੇ ਰਹੇ, ਕਦੇ ਵੀ ਉਹਨਾਂ ਨੇ ਕੋਈ ਗੱਲ ਸਿੱਖ ਸੈਂਟੀਮੈਂਟ ਦੇ ਖਿਲਾਫ ਨਹੀਂ ਕੀਤੀ। ਰੱਬ ਤੇ ਵਿਸ਼ਵਾਸ ਮੁੱਢਲੀ ਗੱਲ, ਸਿੱਖ ਕੌਮ ਦੀ ਸ਼ੁਕਰਗੁਜ਼ਾਰੀ ਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ, ਹਮੇਸ਼ਾ ਸਾਡੇ ਨਾਲ ਖੜੇ ਨੇ, ਔਰ ਹਿੰਦੁਸਤਾਨੀ ਸਿਸਟਮ ਬਾਰੇ ਕਿ ਭਾਈ ਜੇ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦਿੱਤੀ ਗਈ ਤਾਂ ਜਿਹੜਾ ਹੈਡਲਾਈਨ ਹੈ ਸਟੋਰੀ ਦਾ, ਤਾਂ ਇਹ ਕਾਨੂੰਨ ਨੂੰ ਫਾਂਸੀ ਹੋਵੇਗੀ। ਕਾਨੂੰਨ ਨੂੰ ਫਾਂਸੀ ਤੋਂ ਮਤਲਬ ਹੈ ਸੱਚ ਨੂੰ ਫਾਂਸੀ, ਕਿ ਵੀ ਤੁਹਾਡੇ ਕੋਈ ਲਾਅ ਨਹੀਂ ਐਗਜ਼ਿਸਟ ਕਰਦਾ, ਤੁਸੀਂ ਕਾਨੂੰਨ ਕਿਲ ਕਰ ਦਿੱਤੇ। ਬੇਸ਼ੱਕ ਇਹ ਕੋਈ ਟੋਟਲ ਫਰੀडम ਦੀ ਸਟੇਟਮੈਂਟ ਨਹੀਂ ਹੈ, ਪਰ ਇਸ ਤੋਂ ਵੀ ਇਹ ਗੱਲ ਸਾਬਤ ਹੁੰਦੀ ਹੈ ਕਿ ਬੀਬੀ ਦੇ ਅੰਦਰ ਇਸ ਗੱਲ ਦੇ ਲਈ ਖਲੋਣ ਦੀ ਹਿੰਮਤ ਰਹੀ ਹੈ, ਜਿਸ ਕਰਕੇ ਉਹ ਇੰਨਾ ਸਮਾਂ ਜਿਹੜਾ ਉਹਨਾਂ ਨੇ ਇਸ ਸਾਰੀ ਸਟਰਗਲ ਨੂੰ ਲਿਆ। ਸੋ ਉਹਨਾਂ ਨੇ, ਬੀਬੀ ਜੀ ਦੀ ਉਮਰ ਜਿਹੜੀ ਹੈ 49 ਇਅਰਸ ਹੈ, 49 ਸਾਲ ਹੈ, ਤੇ ਉਹਨਾਂ ਦੇ ਸ਼ਬਦ ਨੇ ਕਿ ਪਤਾ ਨਹੀਂ ਰੱਬ ਕਿਉਂ ਜਿਹਾ ਇਮਤਿਹਾਨ ਲੈ ਰਿਹਾ ਕਿ ਮੇਰੀ ਤੇ ਮੇਰੇ ਪਤੀ ਦੀ ਸਾਰੀ ਜ਼ਿੰਦਗੀ ਹੀ ਨਰਕ ਬਣ ਗਈ, ਮੇਰਾ ਹੱਸਦਾ ਵਸਦਾ ਘਰ ਉਜੜ ਗਿਆ, ਬੇਹੱਦ ਨਰਮ ਦਿਲ ਇਨਸਾਨ ਹੋਣ ਦੇ ਬਾਵਜੂਦ ਮੇਰੇ ਨਿਰਦੋਸ਼ ਪਤੀ ਨੂੰ ਫਾਹੇ ਲਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਇਹ ਉਹਨਾਂ ਦਾ ਹੀ ਕੋਟ ਅਨਕੋਟ ਸ਼ਬਦ ਨੇ, ਔਰ ਸਪੋਕਸਮੈਨ ਅਖਬਾਰ ਦੇ ਨਾਲ ਉਹਨਾਂ ਨੇ ਐਕਸਕਲੂਸਿਵ ਇੰਟਰਵਿਊ ਇਹ ਦਿੱਤਾ। ਫਿਰ ਉਹਨਾਂ ਦਾ ਦੂਜਾ ਕਮੈਂਟ ਹੈ, ਵੇਖੋ ਰੱਬ ਦਾ ਕੀ ਭਾਣਾ ਵਾਪਰਦਾ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਹੋਏਗਾ, ਉਹਨਾਂ ਨੇ ਕਿਹਾ ਕਿ ਵੇਖੋ ਰੱਬ ਦਾ ਕੀ ਭਾਣਾ ਵਾਪਰਦਾ, ਤੇ ਨਾਲ ਹੀ ਉਹਨਾਂ ਨੇ ਫਿਰ ਤਿੱਖੀ ਸੁਰ ਦੇ ਵਿੱਚ ਕਿਹਾ, ਜੇ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਤਾਂ ਉਹ ਇਕੱਲੇ ਭੁੱਲਰ ਨੂੰ ਫਾਂਸੀ ਨਹੀਂ ਹੋਵੇਗੀ, ਬਲਕਿ ਇਹ ਕਾਨੂੰਨ ਨੂੰ ਫਾਂਸੀ ਹੋਵੇਗੀ। ਫਿਰ ਉਹ ਕਹਿੰਦੇ ਨੇ, ਹੁਣ ਮੈਂ ਰਾਸ਼ਟਰਪਤੀ ਨੂੰ ਅਪੀਲ ਕਰਨ ਜਾ ਰਹੀ ਹਾਂ, ਇਸ ਆਸ ਨਾਲ ਕਿ ਸ਼ਾਇਦ ਕੁਝ ਬਣ ਜਾਏ। ਫਿਰ ਬੀਬੀ ਜੀ ਅੱਗੋਂ ਕਹਿੰਦੇ ਨੇ, ਮੈਂ ਪਿਛਲੇ 20 ਸਾਲ ਤੋਂ ਇਸੇ ਆਸ ਨਾਲ ਜੀ ਰਹੀ ਹਾਂ ਕਿ ਸ਼ਾਇਦ ਕਦੇ ਉਹ ਰਿਹਾ ਹੋ ਜਾਣ ਤੇ ਅਸੀਂ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕੀਏ, ਪਰ ਸ਼ਾਇਦ ਇਹ ਰੱਬ ਨੂੰ ਪ੍ਰਵਾਨ ਨਹੀਂ। ਸੋ ਉਹਨਾਂ ਨੂੰ ਇਹ 20 ਸਾਲ ਦੀ ਇੱਕ ਵਿੱਥ ਦੀ
ਜਿਹੜੀ ਸਟੋਰੀ ਹੈ ਇਹਨੂੰ ਇਸ ਕੰਟੈਕਸਟ ਦੇ ਵਿੱਚ ਦੇਖਿਆ ਜਾਏ। ਜ਼ਬਾਨੀ ਕਲਾਮੀ, ਚੜ੍ਹਦੀ ਕਲਾ ਜੀ, ਸਭ ਠੀਕ ਹੈ ਜੀ, ਇਹ ਕਹਿਣਾ ਸੌਖਾ ਹੈ। ਹੁਣ 20 ਸਾਲ ਉਸ ਵਿਛੋੜੇ ਨੂੰ, ਉਸ ਕੇਸ ਨੂੰ ਔਰ ਉਸ ਕਿਹਨਾਂ ਸਮਾਜਿਕ ਹਾਲਾਤਾਂ ਚੋਂ ਬੀਬੀ ਲੰਘੀ ਹੈ, ਇਹਦੇ ਬਾਵਜੂਦ ਉਹਦਾ ਫੇਥ ਡੋਲਿਆ ਨਹੀਂ ਹੈ ਕਿ ਅਸੀਂ ਕਦੇ ਇਕੱਠੇ ਹੋ ਸਕਦੇ, ਪਰ ਅਲਟੀਮੇਟਲੀ ਰੱਬ ਦੇ ਭਾਣੇ ਤੇ ਹੈ। ਫਿਰ ਉਹ ਕਹਿੰਦੇ ਨੇ ਜਿਹੜਾ ਇਨਸਾਨ 18 ਸਾਲ ਤੋਂ ਲੰਮਾ ਸਮਾਂ ਜੇਲ੍ਹ ਦੀ ਕਾਟ ਕੋਠਰੀ ਵਿੱਚ ਬੰਦ ਰਿਹਾ ਹੋਏ, ਹੱਦੋਂ ਵੱਧ ਤਸ਼ੱਦਦ ਚੱਲਿਆ ਹੋਏ, ਉਸ ਦੀ ਮਾਨਸਿਕ ਹਾਲਤ ਕਿਉਂ ਨਹੀਂ ਵਿਗੜੇਗੀ? ਉਸ ਦੀ ਜ਼ਿੰਦਗੀ ਤਾਂ ਆਪਣੇ ਆਪ ਨਰਕ ਬਣ ਜਾਏਗੀ। ਸਾਡੇ ਦੋਵਾਂ ਦੀ ਜ਼ਿੰਦਗੀ ਹੁਣ ਨਰਕ ਤਾਂ ਬਣ ਹੀ ਗਈ ਹੈ, ਸਾਡੇ ਦੋਵਾਂ ਦੇ ਪਰਿਵਾਰ ਵੀ ਬਹੁਤ ਦੁਖੀ ਹਨ। ਫਿਰ ਉਹ ਸਵਾਲ ਕਰਦੇ ਨੇ ਕੀ ਕਿਸੇ ਨਾਲ ਇੰਨਾ ਵੀ ਜ਼ੁਲਮ ਕੀਤਾ ਜਾਂਦਾ ਹੈ ਕਿ ਉਸ ਦੇ ਘਰ ਦੇ 2 ਜੀਆਂ ਨੂੰ ਹੀ ਪੁਲਿਸ ਚੁੱਕ ਕੇ ਲੈ ਜਾਂਦੀ ਹੈ, ਮਾਰ ਮੁਕਾ ਸੁੱਟਦੀ ਹੈ, ਤੇ ਮਗਰੋਂ ਉਹਨਾਂ ਦੀ ਲਾਸ਼ ਤੱਕ ਵੀ ਉਹਨਾਂ ਦੇ ਵਾਰਸਾਂ ਦੇ ਹਵਾਲੇ ਨਹੀਂ ਕੀਤੀ ਜਾਂਦੀ? ਇਹ ਹੁਣ ਕੰਪੈਰੀਜ਼ਨ ਹੈ ਕਿ ਇੱਕ ਪਾਸੇ ਅਸੀਂ ਸਫਰ ਕਰ ਰਹੇ ਹਾਂ, ਪਰ ਸਾਡੇ ਘਰ ਚੋਂ ਹੀ 2 ਜਿਉਂਦੇ ਜਾਗਦੇ ਬੰਦੇ ਚੁੱਕੇ ਗਏ ਜਿਨ੍ਹਾਂ ਦੀਆਂ ਲਾਸ਼ਾਂ ਵੀ ਘਰੀ ਨਹੀਂ ਪਰਤੀਆਂ। ਵੀ ਇਹ ਵੀ ਉਸੇ ਕਾਨੂੰਨ ਦੇ ਥੱਲੇ ਆ। ਉਹਨਾਂ ਦੇ ਕਾਤਲਾਂ ਲਈ ਕਿਸੇ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ। ਬੀਬੀ ਨਵਨੀਤ ਕੌਰ ਨੂੰ ਇਹ ਗਿਲਾ ਹੈ ਕਿ ਪ੍ਰੋਫੈਸਰ ਭੁੱਲਰ ਦੀ ਵਿਗੜ ਚੁੱਕੀ ਮਾਨਸਿਕ ਹਾਲਤ ਨੂੰ ਵਿਚਾਰਨਾ ਵੀ ਠੀਕ ਨਹੀਂ ਸਮਝਿਆ ਗਿਆ। ਹੁਣ ਉਹ ਫਾਈਨਲੀ ਕਹਿੰਦੇ ਨੇ ਟੁੱਟ ਤਾਂ ਗਈ ਹੈ, ਪਰ ਕੀ ਕਰਾਂ, ਰੱਬ ਕੋਲੋਂ ਹੌਸਲਾ ਹੀ ਮੰਗਦੀ ਹੈ ਕਿ ਸ਼ਾਇਦ ਇਨਸਾਫ ਮਿਲ ਜਾਏ। ਹੁਣ ਉਹਨਾਂ ਨੇ, ਪੱਤਰਕਾਰ ਨੇ ਪੁੱਛਿਆ ਕਿ ਜੇ ਚੁੱਪਚਾਪ ਹੀ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇ ਦਿੱਤੀ, ਫਿਰ ਉਹਨਾਂ ਨੇ ਕਿਹਾ ਕਿ ਜਦ ਕਿਸੇ ਮੀਡੀਆ ਵਾਲੇ ਦਾ ਫੋਨ ਆਉਂਦਾ ਹੈ ਤਾਂ ਡਰ ਜਿਹਾ ਲੱਗਦਾ ਹੈ ਕਿ ਸ਼ਾਇਦ ਕੋਈ ਮਾੜੀ ਖਬਰ ਨਾ ਮਿਲੇ, ਪਰ ਅਰਦਾਸ ਹੈ ਕਿ ਪਰਮਾਤਮਾ ਆਪਣਾ ਬਿਰਧ ਬਣਾਈ ਰੱਖੇ। ਹੁਣ ਇਹ ਸਾਰੇ ਤੋਂ ਬਾਅਦ ਉਹਨਾਂ ਨੇ ਉਹਨਾਂ ਦੀ ਮਾਨਸਿਕ ਸਥਿਤੀ ਬਾਰੇ ਕਿਹਾ ਕਿ ਵੀ ਜਦੋਂ ਪ੍ਰੋਫੈਸਰ ਭੁੱਲਰ ਨਾਲ ਮੈਂ ਮਿਲਦੀ ਰਹੀ ਹਾਂ, ਉਹ ਇਹੀ ਕਹਿੰਦੇ ਨੇ ਕਿ ਵੀ ਮੈਨੂੰ 4 ਚੁਫੇਰੇ ਕੰਧਾਂ ਤੇ ਖੂਨ ਡੁੱਲਿਆ ਨਜ਼ਰ ਆਉਂਦਾ। ਹੁਣ ਜਦੋਂ ਤੁਸੀਂ ਆਪਣੇ ਘਰ 'ਚ ਇੰਨੀਆਂ ਟ੍ਰੈਜਡੀਜ਼ ਦੇਖੀਆਂ ਨੇ, ਔਰ ਨਾਲ ਹੀ ਉਹ ਕਹਿੰਦੇ ਨੇ ਕਿ ਪਹਿਲਾਂ ਬਾਥਰੂਮ ਸਾਫ਼ ਕਰੋ, ਉੱਥੇ ਖੂਨ ਡੁੱਲਿਆ ਹੋਇਆ ਹੈ। ਔਰ ਜਿਹੜੀ ਗੱਲ ਅਖੀਰ ਦੇ ਵਿੱਚ ਇਸ ਇੰਟਰਵਿਊ ਦੇ ਉਹਨਾਂ ਨੇ ਕਹੀ ਕਿ ਵੀ ਹੁਣ ਮੈਂ ਕੈਨੇਡਾ ਤੋਂ ਆਈ ਹਾਂ, ਅੱਗੇ ਤਾਂ ਮੈਨੂੰ 3 ਤੋਂ 4 ਘੰਟੇ ਮਿਲਣ ਦਿੰਦੇ ਸੀ, ਹੁਣ ਮਿਲਣ ਦਾ ਸਮਾਂ ਸਿਰਫ 10 ਮਿੰਟ ਦਾ ਰੱਖਿਆ ਹੈ ਕਿ ਹਸਪਤਾਲ ਦੇ ਵਿੱਚ ਮੈਂ ਸਿਰਫ 10 ਮਿੰਟ ਹੀ ਮਿਲ ਸਕਦੀ ਹਾਂ। ਤੇ ਨਾਲ ਹੀ ਉਹਨਾਂ ਨੇ ਅਖੀਰ ਦੇ ਵਿੱਚ ਇਹ ਕਿਹਾ ਕਿ ਦੁਨੀਆ ਭਰ ਦੇ ਸਿੱਖਾਂ ਨੇ ਪਹਿਲਾਂ ਵੀ ਸਾਡਾ ਸਾਥ ਦਿੱਤਾ ਹੈ ਤੇ ਹੁਣ ਵੀ ਕੌਮ ਇਕਜੁੱਟ ਹੋ ਕੇ ਪ੍ਰੋਫੈਸਰ ਭੁੱਲਰ ਦੀ ਰਿਹਾਈ ਲਈ ਯਤਨ ਜਾਰੀ ਰੱਖੇ। ਸੋ ਮੈਂ ਸਮਝਦਾ ਸੀ ਕਿ ਬੀਬੀ ਨਵਨੀਤ ਕੌਰ ਜੀ ਦੀਆਂ ਭਾਵਨਾਵਾਂ, ਰਾਅ, ਇਮੋਸ਼ਨਸ ਉਸੇ ਤਰ੍ਹਾਂ ਜਿਵੇਂ ਉਹਨਾਂ ਨੇ ਬਿਆਨੀਆਂ ਨੇ, ਔਰ ਮੈਂ ਸਮਝਦਾ ਇਹ ਬਹਾਦਰੀ ਹੈ, ਬਹੁਤ ਬਹਾਦਰੀ ਹੈ ਕਿ ਜਦੋਂ ਤੁਸੀਂ ਇਸ ਟ੍ਰੈਜਡੀ ਚੋਂ ਲੰਘ ਰਹੇ ਹੋ, ਤੁਸੀਂ ਮੀਡੀਆ ਨੂੰ ਫੇਸ ਕਰ ਰਹੇ ਹੋ, ਔਰ ਫਿਰ ਵੀ ਹਿੰਮਤ ਔਰ ਹੋਪ, ਇਹ 2 ਚੀਜ਼ਾਂ ਨੇ। ਇੱਕ ਤੁਹਾਡੀ ਹਿੰਮਤ ਹੈ, ਇੱਕ ਆਸ ਹੈ, ਆਸ ਨਹੀਂ ਛੱਡੀ ਹੈ ਕਿ ਸਟਿਲ ਉਹ ਇਸ ਕੇਸ ਨੂੰ ਲੜਨਾ ਚਾਹੁੰਦੇ ਨੇ। ਸੋ ਮੈਂ ਸਮਝਦਾ ਵੀ ਇਹ ਜਦੋਂ ਅਸੀਂ ਸਿੰਘਾਂ ਦੀਆਂ ਬਹਾਦਰੀਆਂ ਦਾ ਇਤਿਹਾਸ ਕਹਿੰਦੇ ਹਾਂ ਜਾਂ ਲਿਖਾਂਗੇ, ਤੇ ਬੀਬੀ ਨਵਨੀਤ ਕੌਰ ਵੀ ਉਸ ਬਹਾਦਰ ਸਿੰਘਣੀ ਦੀ ਕੈਟਾਗਰੀ 'ਚ ਹੋਏਗੀ ਜਿਸ ਨੇ ਇਸ ਸੰਘਰਸ਼ ਲਈ ਜੀ ਕੇ ਦਿਖਾਇਆ। ਹਾਂ ਡਾਕਟਰ ਸਾਹਿਬ, ਕੇਂਦਰੀ ਗ੍ਰਹਿ ਮੰਤਰੀ ਸੁਸ਼ੀਲ ਸ਼ਿੰਦੇ ਨੇ ਕਿਹਾ ਹੈ ਕਿ ਸਰਕਾਰ ਪ੍ਰੋਫੈਸਰ ਭੁੱਲਰ ਦੀ ਸਜ਼ਾ ਮੁਆਫੀ ਤੇ ਵਿਚਾਰ ਕਰੇਗੀ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਸਟੇਟਮੈਂਟ ਕਿਉਂਕਿ ਹਿੰਦੁਸਤਾਨ ਦੀ ਨਿਊਜ਼ ਏਜੰਸੀ ਦੀ ਹੈ, PTI ਦੀ, ਔਰ ਗ੍ਰਹਿ ਮੰਤਰੀ ਅਲਟੀਮੇਟ ਅਥਾਰਟੀ ਹੁੰਦਾ ਜੀ, ਪਰ ਮੇਰਾ ਆਪਣਾ ਇਹ ਖਿਆਲ ਹੈ ਕਿ ਇਹਨੂੰ ਕਹਿੰਦੇ ਨੇ ਬਾਈ ਦਾ ਵੇ ਆਫ ਡਿਸੈਪਸ਼ਨ, ਧੋਖੇ ਦੇ ਨਾਲ। ਔਰ ਇਹ ਬ੍ਰਾਹਮਣਵਾਦੀ ਸਾਮਰਾਜ ਇਸ ਗੱਲ ਦਾ ਮਾਹਿਰ ਹੈ। ਜੇ ਇਹ ਹਿੰਸਾ ਦੇ ਨਾਲ ਸਿੱਖਾਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ ਘਾਣ ਕਰਦੇ ਨੇ ਤੇ ਸਲੋਗਨ ਲਾਇਆ ਹੋਇਆ ਹੈ ਅਹਿੰਸਾ ਪਰਮੋ ਧਰਮ, ਕਿ ਅਸੀਂ ਅਹਿੰਸਾ ਯਕੀਨ ਰੱਖਦੇ ਹਾਂ ਜੀ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਡਿਸੈਪਟਿਵ ਸਟੇਟਮੈਂਟ ਹੈ, ਇਹ ਧੋਖੇ ਵਾਲੀ ਸਟੇਟਮੈਂਟ ਹੈ ਜੀ, ਕਿਉਂਕਿ ਇਸ ਵੇਲੇ ਰੋਹ ਜਾਗਿਆ ਹੋਇਆ ਦੁਨੀਆ ਭਰ 'ਚ। ਭਾਰਤ ਦੀਆਂ ਇੰਟੈਲੀਜੈਂਸ ਏਜੰਸੀਆਂ ਦੀ ਵੀ ਇਹੀ ਰਿਪੋਰਟ ਹੈ ਵੀ ਪੰਜਾਬ ਦੇ ਵਿੱਚ ਖਾਲਿਸਤਾਨੀ ਸਟਰਗਲ ਇਹ ਦੁਬਾਰਾ ਰਿਵਾਈਵ ਹੋ ਸਕਦੀ, ਬਾਹਰ ਤਾਂ ਹੈ ਹੀ ਹੈ ਜੀ। ਸੋ ਇਸ ਗੱਲ ਨੂੰ ਤਾਂ ਕਿ ਸਿੱਖਾਂ ਨੂੰ ਆਫ ਦਾ ਗਾਰਡ ਕੀਤਾ ਜਾਏ ਕਿ ਵੀ ਨਹੀਂ ਜੀ ਨਹੀਂ, ਅਸੀਂ ਤਾਂ ਵਿਚਾਰ ਕਰ ਰਹੇ ਹਾਂ। ਸੁਨੀਲ ਸ਼ਿੰਦੇ, ਸੋਨੀਆ ਗਾਂਧੀ ਨੂੰ ਵੀ ਮਿਲਿਆ ਹੈ। ਫਿਰ ਖਬਰ ਇਹ ਵੀ ਆਈ ਹੈ ਜੀ ਕਿ ਇੱਕ ਮੈਡੀਕਲ ਬੋਰਡ ਬਣਾਇਆ ਜਾਏਗਾ ਜਿਹੜਾ ਐਗਜ਼ਾਮਿਨ ਕਰੇਗਾ ਪ੍ਰੋਫੈਸਰ ਭੁੱਲਰ ਨੂੰ। ਪਰ ਮੇਰਾ ਫੀਅਰ ਹੈ ਵੀ ਇਹ
ਧੋਖਾ ਦੇਣ ਦੇ ਲਈ ਹੈ, ਤਾਂ ਕਿ ਜਿਹੜਾ ਇਸ ਵੇਲੇ ਪ੍ਰੈਸ਼ਰ ਬਣਿਆ ਇਸ ਨੂੰ ਡਿਲੂਟ ਕੀਤਾ ਜਾਏ ਔਰ ਫਿਰ ਚੁੱਪ ਚਪੀਤੇ ਕਿਸੇ ਵੇਲੇ ਅਫਜ਼ਲ ਗੁਰੂ ਵਾਂਗ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਜੀ ਡਾਕਟਰ ਸਾਹਿਬ, ਇੱਥੇ ਹੀ ਅਸੀਂ ਛੋਟਾ ਜਿਹਾ ਬ੍ਰੇਕ ਲੈਣੇ। ਵੀਅਰਸ, ਸਾਡਾ ਪ੍ਰੋਗਰਾਮ ਇਸ ਤਰ੍ਹਾਂ ਵਾਚ ਕਰਦੇ ਰਹੋ। ਮਿਲਦੇ ਹਾਂ ਆਪਣੀ ਸ਼ਾਰਟ ਬ੍ਰੇਕ।